ਟਰੰਪ ਪ੍ਰਸ਼ਾਸਨ ਨੇ ਚੁੱਪ ਚਪੀਤੇ ਗ੍ਰੀਨ ਕਾਰਡ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਦੇ ਉੱਤੇ ਰੋਕ ਲਾ ਦਿੱਤੀ ਆ, ਪੌਜ਼ ਕਰ ਦਿੱਤਾ ਆ। ਕਹਿੰਦੇ ਵੀ ਜਿਹੜੇ ਰਿਫਿਊਜੀ ਜਾਂ ਜਿਨ੍ਹਾਂ ਨੂੰ ਅਸਾਈਲਮ ਗ੍ਰਾਂਟ ਹੋਇਆ ਆ, ਅਪਰੂਵ ਹੋਏ ਆ, ਉਹਨਾਂ ਨੇ ਜਿਹੜੀ ਐਪਲੀਕੇਸ਼ਨ ਜਿਹੜੀ 485 ਪਾਉਂਦੇ ਆ ਚੇਂਜ ਆਫ ਸਟੇਟਸ ਵਾਲੀ, ਉਹਦੇ ਜ਼ਰੀਏ ਜਦੋਂ ਗ੍ਰੀਨ ਕਾਰਡ ਅਪਲਾਈ ਕਰਦੇ ਆ, ਉਹਨਾਂ ਐਪਲੀਕੇਸ਼ਨਸ ਦੇ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤਾ ਆ। ਕਾਰਨ ਇਸ ਦੇ ਪਿੱਛੇ ਉਹਨਾਂ ਨੇ ਇਹ ਦਿੱਤਾ ਆ ਵੀ ਅਸੀਂ ਇਹਨਾਂ ਦੀ ਹੋਰ ਘੋਖ ਪੜਤਾਲ ਕਰਨੀ ਆ, ਕਿਉਂਕਿ ਕਹਿੰਦੇ ਵੀ ਇਹਨਾਂ ਮਾਮਲਿਆਂ ਵਿੱਚ ਕਈ ਫਰਾਡ ਸਾਡੇ ਸਾਹਮਣੇ ਆਏ ਆ। ਕਈ ਜਿਹੜੇ ਸੋਰਸਿਸ ਨੇ ਸੀਬੀਐਸ ਨਿਊਜ਼ ਨੂੰ ਸਭ ਤੋਂ ਪਹਿਲਾਂ ਇਹ ਦੱਸਿਆ। ਯੂਐਸਸੀਆਈਐਸ ਦੇ ਜਿਹੜੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਆ ਵੀ ਕਹਿੰਦੇ ਵੀ ਰਿਕੁਐਸਟ ਫਾਰ ਲੀਗਲ ਪਰਮਾਨੈਂਟ ਰੈਜ਼ੀਡੈਂਸੀ submitted by immigrants granted refugee or asylum status ਉਹਨਾਂ ਦੀ ਪ੍ਰੋਸੈਸਿੰਗ ਨੂੰ ਸਸਪੈਂਡ ਕਰ ਦਿੱਤਾ ਜਾਵੇ। ਜਾਨੀ ਕਿ ਜਿਨ੍ਹਾਂ ਦਾ ਅਸਾਈਲਮ ਅਪਰੂਵ ਹੋਇਆ ਆ, ਉਹਨਾਂ ਨੇ ਰਿਕੁਐਸਟ ਪਾਈ ਆ ਗ੍ਰੀਨ ਕਾਰਡ ਦੇ ਲਈ, ਜਾਂ ਜਿਨ੍ਹਾਂ ਨੂੰ ਰਿਫਿਊਜੀ ਗ੍ਰਾਂਟ ਹੋਇਆ ਆ, ਉਹਨਾਂ ਨੇ ਰਿਕੁਐਸਟ ਪਾਈ ਆ ਗ੍ਰੀਨ ਕਾਰਡ ਦੇ ਲਈ, ਉਹਨਾਂ ਦੀ ਪ੍ਰੋਸੈਸਿੰਗ ਨੂੰ ਰੋਕ ਲਾ ਦਿੱਤਾ ਆ। ਇਹ ਕਹਿੰਦੇ ਵੀ ਕੁਝ ਅਧਿਕਾਰੀਆਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਸੀਬੀਐਸ ਨੂੰ ਇਹ ਚੀਜ਼ ਦੱਸੀ ਆ। ਸੀਬੀਐਸ ਨਿਊਜ਼ ਨੇ ਇਹ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀ। ਕਹਿੰਦੇ ਵੀ ਇਸ ਮੂਵ ਦੇ ਨਾਲ ਉਹਨਾਂ ਸਾਰੇ ਲੋਕਾਂ ਦਾ ਪਤਾ ਨਹੀਂ ਕੀ ਹੋਊਗਾ ਜਿਨ੍ਹਾਂ ਨੂੰ ਆਲਰੇਡੀ ਰਿਫਿਊਜੀ ਗ੍ਰਾਂਟ ਹੋਇਆ ਆ, ਜਾਂ ਜਿਨ੍ਹਾਂ ਨੂੰ ਅਸਾਈਲਮ ਅਪਲਾਈ ਜਿਹੜਾ ਕੀਤਾ ਸੀ ਉਹ ਅਪਰੂਵ ਹੋਇਆ ਆ, ਜਿਨ੍ਹਾਂ ਨੇ ਇਹ ਦਿਖਾਇਆ ਸੀਗਾ ਵੀ ਜੇ ਉਹ ਆਪਣੇ ਮੁਲਕ ਦੇ ਵਿੱਚ ਵਾਪਸ ਜਾਂਦੇ ਆ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਆ, ਉਹਨਾਂ ਨੂੰ ਪਰਸੀਕਿਊਟ ਕੀਤਾ ਜਾ ਸਕਦਾ ਆ। ਉਸੇ ਆਧਾਰ ਦੇ ਉੱਤੇ ਇੱਥੇ ਅਮਰੀਕਾ 'ਚ ਉਹਨਾਂ ਨੇ ਸ਼ਰਨ ਲਈ ਸੀ, ਪਰ ਉਹਨਾਂ ਜਿਨ੍ਹਾਂ ਨੂੰ ਅਪਰੂਵ ਕੀਤਾ ਗਿਆ ਆ, ਉਹਨਾਂ ਸਾਰਿਆਂ ਦੀ ਐਪਲੀਕੇਸ਼ਨਸ ਜਿਹੜੀਆਂ ਗ੍ਰੀਨ ਕਾਰਡ ਲਈ ਲਾਈਆਂ ਸੀ, ਉਹਨਾਂ ਨੂੰ ਹਾਲ ਦੀ ਘੜੀ ਇਹਨਾਂ ਨੇ ਰੋਕ ਦਿੱਤਾ ਆ। ਕਹਿੰਦੇ ਵੀ ਰਿਫਿਊਜੀ ਤਾਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਵੈਟਿੰਗ ਤੋਂ ਬਾਅਦ 'ਚ, ਬਹੁਤ ਜ਼ਿਆਦਾ ਸਿਕਿਉਰਿਟੀ ਚੈੱਕਸ ਤੋਂ ਬਾਅਦ, ਮੈਡੀਕਲ ਸਕਰੀਨਿੰਗ ਤੋਂ ਬਾਅਦ, ਇੰਟਰਵਿਊਜ਼ ਤੋਂ ਬਾਅਦ ਉਹਨਾਂ ਨੂੰ ਅਮਰੀਕਾ 'ਚ ਦਾਖਲ ਹੋਣ ਦਿੱਤਾ ਜਾਂਦਾ ਹੈ, ਜਿਸ ਨੂੰ ਕਈ ਸਾਲ ਲੱਗਦੇ ਆ। ਪਰ ਉਸ ਦੇ ਬਾਵਜੂਦ ਹੁਣ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਹੋਰ ਕੰਧ ਜਿਹੜੀ ਇਹਨਾਂ ਲੋਕਾਂ ਦੇ ਲਈ ਖੜੀ ਜਿਹੜੀ ਉਹ ਕਰ ਦਿੱਤੀ ਆ। ਅਸਾਈਲੀ ਜਿਹੜੇ ਫੋਰਨਰਸ ਅਮਰੀਕਾ 'ਚ ਆਏ ਆ, ਉਹ ਪ੍ਰੋਟੈਕਸ਼ਨ ਮੰਗਦੇ ਆ, ਰਾਜਸੀ ਸ਼ਰਨ, ਰਿਲੀਜੀਅਸ ਸ਼ਰਨ, ਇਸ ਤਰੀਕੇ ਦੀ ਚੀਜ਼ ਜਿਹੜੀ ਉਹ ਮੰਗਦੇ ਆ। ਇਮੀਗ੍ਰੇਸ਼ਨ ਜੱਜਾਂ ਦੇ ਮੋਹਰੇ ਜਾ ਕੇ, ਅਸਾਈਲਮ ਆਫਿਸ 'ਚ ਜਾ ਕੇ, BIA 'ਚ ਜਾ ਕੇ, 9th ਸਰਕਟ 'ਚ ਜਾ ਕੇ ਇਵੈਂਚੁਅਲੀ ਜਿਹੜੇ ਕੇਸ ਜਿੱਤਦੇ ਆ, ਜਿਨ੍ਹਾਂ ਨੂੰ ਕਈ ਸਾਲ ਲੱਗ ਜਾਂਦੇ ਆ, ਇਹ ਚੀਜ਼ ਦੱਸਣ ਦੇ ਲਈ ਵੀ ਸਾਨੂੰ ਦੁਬਾਰਾ ਵਾਪਸ ਆਪਣੇ ਮੁਲਕ 'ਚ ਜਾਣ ਤੇ ਬਹੁਤ ਵੱਡਾ ਖਤਰਾ ਆ, ਪਰਸੀਕਿਊਟ ਕੀਤਾ ਜਾ ਸਕਦਾ ਆ। ਫਿਰ ਉਹ ਜਿਹੜੇ ਅਪਲਾਈ ਕਰਦੇ ਆ, ਜਿਹੜੇ ਉਹਨਾਂ ਨੂੰ ਫਿਰ ਅਪਰੂਵ ਕੀਤਾ ਜਾਂਦਾ ਆ, ਉਹ ਤੋਂ ਬਾਅਦ ਦੇ ਵਿੱਚ ਜਦੋਂ ਗ੍ਰੀਨ ਕਾਰਡ ਦੇ ਲਈ ਰਾਹ ਬਣਦਾ ਆ, ਉਹ ਅਪਲਾਈ ਕਰਦੇ ਆ, ਉਹ ਸਾਰੀਆਂ ਪ੍ਰੋਸੈਸਿੰਗ ਦੇ ਉੱਤੇ ਰੋਕ ਲਾ ਦਿੱਤੀ ਗਈ ਆ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਨਿਊਜ਼ ਨੂੰ ਕਨਫਰਮ ਕਰ ਦਿੱਤਾ ਆ, ਇਸ ਰਿਪੋਰਟਿੰਗ ਨੂੰ ਕਨਫਰਮ ਕਰ ਦਿੱਤਾ ਆ। ਕਹਿੰਦੇ ਵੀ ਗ੍ਰੀਨ ਕਾਰਡ ਦੇ ਉੱਤੇ ਅਸੀਂ ਪ੍ਰੋਸੈਸਿੰਗ ਦੇ ਉੱਤੇ ਪੌਜ਼ ਲਾਉਣ ਜਾ ਰਹੇ ਹਾਂ, ਕਿਉਂਕਿ ਜਿਹੜੇ 2 ਐਗਜ਼ੈਕਟਿਵ ਆਰਡਰ ਰਾਸ਼ਟਰਪਤੀ ਟਰੰਪ ਨੇ ਸਾਈਨ ਕੀਤੇ ਸੀਗੇ ਇਮੀਗ੍ਰੇਸ਼ਨ ਵੈਟਿੰਗ ਪ੍ਰੋਸੀਜਰਸ ਨੂੰ, ਜਿਹੜਾ ਉਹ ਲੈ ਕੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅੰਡਰ ਚੱਲ ਰਹੇ ਸੀ, ਉਹਨਾਂ ਨੂੰ ਉਹਨਾਂ ਨੇ ਚੇਂਜ ਕੀਤਾ ਸੀਗਾ। ਸੋ USCIS is placing a temporary pause on finalizing certain adjustment of status application pending the completion of additional screening and vetting to identify potential fraud, public safety, or national security concerns in alignment with Mr. Trump's executive actions। DHS ਦੀ ਸਟੇਟਮੈਂਟ ਆ, ਜੋ ਕਿ ਤੁਹਾਨੂੰ ਜੇ ਸ਼ੁੱਧ ਭਾਸ਼ਾ ਪੰਜਾਬੀ 'ਚ ਦੱਸੀਏ ਤਾਂ ਕਹਿੰਦੇ ਵੀ USCIS ਹਾਲ ਦੀ ਘੜੀ ਐਡਜਸਟਮੈਂਟ ਆਫ ਸਟੇਟਸ ਜਿਹੜਾ 485 ਹੁੰਦਾ ਆ, ਜਾਂ ਜਿਹਨੂੰ ਕਹਿ ਲਓ ਵੀ ਆਪਾਂ ਗ੍ਰੀਨ ਕਾਰਡ ਜਿਹਦੇ ਜਰੀਏ ਅਪਲਾਈ ਕਰਦੇ ਆ, ਉਹਨਾਂ ਐਪਲੀਕੇਸ਼ਨਸ ਸਾਰੀਆਂ ਨਹੀਂ, ਕੁਝ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਰਿਫਿਊਜੀ ਵਾਲੇ ਆ ਜਾਂ ਅਸਾਈਲਮ ਗ੍ਰਾਂਟਡ ਵਾਲੇ ਆ, ਰਿਫਿਊਜੀ ਗ੍ਰਾਂਟਡ ਵਾਲੇ, ਅਸਾਈਲਮ ਗ੍ਰਾਂਟਡ ਵਾਲੇ ਆ, ਉਹਨਾਂ ਦੀ ਐਪਲੀਕੇਸ਼ਨਸ ਦੇ ਉੱਤੇ ਹੋਲਡ ਲਾ ਦਿੱਤਾ, ਰੋਕ ਲਾ ਦਿੱਤੀ ਆ, ਇਹ ਕਹਿ ਕੇ ਵੀ ਅਸੀਂ ਇਸ ਦੇ ਵਿੱਚ ਫਰਾਡ ਨੂੰ ਆਇਡੈਂਟੀਫਾਈ ਕਰਨਾ ਆ, ਲੋਕਾਂ ਨੂੰ ਹੋਰ ਜ਼ਿਆਦਾ ਵੈਟਿੰਗ ਕਰਨੀ ਆ, ਸਕਰੀਨਿੰਗ ਜਿਹੜੀ ਆ ਇਹ ਵਧਾਉਣੀ ਆ, ਕਿਉਂਕਿ ਸਾਨੂੰ ਡਰ ਆ ਵੀ ਇਸ ਦੇ ਵਿੱਚ ਕਿਤੇ ਫਰਾਡ ਨਾ ਹੋਵੇ, ਪਬਲਿਕ ਸੇਫਟੀ ਨੂੰ ਖਤਰਾ ਨਾ ਹੋਵੇ, ਨੈਸ਼ਨਲ ਸਿਕਿਉਰਿਟੀ ਨੂੰ ਕੋਈ ਖਤਰਾ ਜਿਹੜਾ ਉਹ ਨਾ ਹੋਵੇ। ਗ੍ਰੀਨ ਕਾਰਡ ਪ੍ਰੋਸੈਸ ਨੂੰ ਅਧਿਕਾਰਤ ਤੌਰ ਦੇ ਉੱਤੇ ਐਡਜਸਟਮੈਂਟ ਆਫ ਸਟੇਟਸ ਵੀ ਆਖ ਦਿੱਤਾ ਜਾਂਦਾ ਆ।
ਸੋ ਇਹ ਇੱਕ ਬਹੁਤ ਵੱਡੀ ਜਿਹੜੀ ਇੱਕ ਨਿਊਜ਼ ਆ ਰਹੀ ਆ, ਜਿੱਥੇ ਰਿਫਿਊਜੀਆਂ ਦੇ ਲਈ ਅਸਾਈਲਮ ਗ੍ਰਾਂਟਡ ਦੇ ਲਈ ਉਹਨਾਂ ਨੇ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਸੀ, ਐਡਜਸਟਮੈਂਟ ਆਫ ਸਟੇਟਸ ਦੇ ਲਈ ਅਪਲਾਈ ਕੀਤਾ ਸੀਗਾ, ਉਹਨਾਂ ਦੀਆਂ ਐਪਲੀਕੇਸ਼ਨ ਨੂੰ ਹਾਲ ਦੀ ਘੜੀ ਰੋਕਿਆ ਗਿਆ ਆ। ਜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਅਪਲਾਈ ਕੀਤਾ ਸੀ, ਤੁਹਾਡੇ ਕੇਸ ਦੇ ਵਿੱਚ ਹੁਣ ਹੋਰ ਵੀ ਜ਼ਿਆਦਾ ਡਿਲੇ ਹੋ ਸਕਦਾ ਆ, ਤੁਹਾਨੂੰ ਗ੍ਰੀਨ ਕਾਰਡ ਮਿਲਣ ਦੇ ਵਿੱਚ ਦੇਰੀ ਜਿਹੜੀ ਉਹ ਹੋ ਸਕਦੀ ਆ। ਅਸੀਂ ਉਮੀਦ ਕਰਦੇ ਹਾਂ ਵੀ ਜਿਨ੍ਹਾਂ ਲੋਕਾਂ ਨੇ ਮਿਹਨਤਕਸ਼ ਲੋਕ ਇੱਥੇ ਆ ਕੇ ਜਿਹੜੀ ਮਿਹਨਤ ਕਰਦੇ ਆ, ਉਹ ਗ੍ਰੀਨ ਕਾਰਡ ਦਾ ਇੱਕ ਜਿਹੜਾ ਰਾਹ ਬਣਦਾ ਹੈ, ਪਾਥਵੇ ਹੁੰਦਾ ਹੈ ਜਿਹੜਾ ਸਿਟੀਜ਼ਨਸ਼ਿਪ ਦਾ, ਜੇ ਇਸ ਦੇ ਵਿੱਚ ਵੀ ਰੋਕਾਂ ਲੱਗ ਗਈਆਂ ਤਾਂ ਬਹੁਤ ਔਖਾ ਹੈ। ਉਮੀਦ ਕਰਦੇ ਹਾਂ ਵੀ ਇਹਨਾਂ ਮਿਹਨਤਕਸ਼ ਲੋਕਾਂ ਨੂੰ ਸਗੋਂ ਨਾ ਜਿਹੜਾ ਉਹ ਡੱਕਿਆ ਜਾਵੇ, ਉਹਨਾਂ ਨੂੰ ਅੱਗੇ ਜਿਹੜਾ ਵਧਾਇਆ ਜਾਵੇ, ਜੋ ਕਿ ਅਮਰੀਕਾ ਦੀ ਤਰੱਕੀ ਵਿੱਚ ਵੀ ਭਾਈਵਾਲ ਬਣਦੇ ਆ। ਹਾਂ, ਉਹ ਲੋਕ ਜਿਹੜੇ ਇਸ ਦਾ ਗਲਤ ਫਾਇਦਾ ਉਠਾਉਂਦੇ ਆ, ਨਕਲੀ ਡਾਕੂਮੈਂਟ ਜਾਂ ਫਰਾਡ ਕਰਦੇ ਆ, ਉਹਨਾਂ ਦੇ ਦੁਆਲੇ ਤਾਂ ਜਿਹੜਾ ਟਰੰਪ ਪ੍ਰਸ਼ਾਸਨ ਇਸ ਟਾਈਮ ਬਹੁਤ ਸ਼ਿੱਦਤ ਦੇ ਨਾਲ ਹੱਥ ਧੋ ਕੇ ਜਿਹਨੂੰ ਕਹਿੰਦੇ ਆ ਵੀ ਪਿੱਛੇ ਪਿਆ ਆ। ਸੋ ਇਹ ਬਹੁਤ ਵੱਡੀ ਜਿਹੜੀ ਨਿਊਜ਼ ਆ ਰਹੀ ਆ, ਖਾਸ ਕਰਕੇ ਉਹਨਾਂ ਅਸਾਈਲਮ ਵਾਲਿਆਂ ਦੇ ਲਈ ਜਿਨ੍ਹਾਂ ਦੇ ਅਸਾਈਲਮ ਗ੍ਰਾਂਟ ਹੋ ਗਏ ਆ, ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਹੋਇਆ ਆ, ਐਡਜਸਟਮੈਂਟ ਆਫ ਸਟੇਟਸ ਦੇ ਲਈ ਅਪਲਾਈ ਕੀਤਾ ਆ। ਹਾਲ ਦੀ ਘੜੀ ਟਰੰਪ ਐਡਮਿਨਿਸਟ੍ਰੇਸ਼ਨ ਗ੍ਰੀਨ ਕਾਰਡ ਦੀ ਉਹਨਾਂ ਪ੍ਰੋਸੈਸਿੰਗ ਨੂੰ ਰੋਕ ਰਿਹਾ ਆ, ਹੋਰ ਜ਼ਿਆਦਾ ਸਕਰੀਨਿੰਗ ਅਤੇ ਵੈਟਿੰਗ ਕਰਨ ਦੇ